अस्सलाम वालेकुम। अच्छा जी, गड्डी ਤੁਹਾਡੇ ਕੋਲ ਮਸਟਰੀ ਹੋਣੀ ਚਾਹੀਦੀ ਆ ਤੇ ਮਿਲ ਤੁਹਾਡੀ ਡਾਇਮੰਡ ਟੈਕਸਟਾਈਲ ਹੋਣੀ ਚਾਹੀਦੀ ਆ। ਫਿਰ ਤੁਹਾਡੇ ਕੋਲ ਡਰਾਈਵਿੰਗ ਦਾ ਲਾਇਸੈਂਸ ਨਹੀਂ ਹੋਏਗਾ, ਤੁਹਾਡੇ ਕੋਲ ਲਾਇਸੈਂਸ ਹੋਏਗਾ ਲੋਕਾਂ ਨੂੰ ਮਾਰਨ ਦਾ, ਗਰੀਬ ਲੋਕਾਂ ਨੂੰ ਕੁਚਲਣ ਦਾ। ਗਰੀਬ ਲੋਕ ਤੁਹਾਡੇ ਵਾਸਤੇ ਗਾਜਰ ਮੂਲੀ ਨੇ, ਇਹ ਤੋਂ ਅੱਗੇ ਕੁਛ ਨਹੀਂ ਹੈਗੇ। ਸਾਡੀ ਕਨਾਰ ਰੋਡ ਤਾਂ ਸ਼ਾਇਦ ਬਣੀ ਹੀ ਅਮੀਰ ਲੋਕਾਂ ਵਾਸਤੇ ਆ, ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਮਿੱਲਾਂ ਹੋਣਗੀਆਂ। ਉਹ ਕਨਾਰ ਰੋਡ ਦੇ ਉੱਪਰ ਇੱਕ ਆਮ ਮੋਟਰਸਾਈਕਲ ਸਵਾਰ ਨੂੰ, ਇੱਕ ਆਮ ਰੇਹੜੀ ਵਾਲੇ ਨੂੰ ਇਸ ਤਰ੍ਹਾਂ ਹੀ ਕੁਚਲ ਸਕਦੇ ਆ ਜਿਸ ਤਰ੍ਹਾਂ ਅਸੀਂ ਜਨਾਬੇ ਲਈ ਕਿਸੇ ਚੀਜ਼ ਨੂੰ ਮਸਲ ਦਿੰਦੇ ਆ। ਰਾਤੀ ਜਨਾਬੇ ਲਈ ਅਫਸੋਸਨਾਕ ਵਾਕਿਆ ਪੇਸ਼ ਆਇਆ, ਲੇਕਿਨ ਇਹ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸ ਦੇਵਾਂ, ਅਗਰ ਤੁਹਾਡੇ ਕੋਲ ਮਸਦੀ ਗੱਡੀ ਹੋਏਗੀ, ਅਗਰ ਤੁਹਾਡੀ ਮਿਲ ਦਾ ਨਾਮ ਡਾਇਮੰਡ ਟੈਕਸਟਾਈਲ ਹੋਏਗਾ, ਕਾਨੂੰਨ ਵੀ ਤੁਹਾਡੇ ਘਰ ਦੀ ਲੌਂਡੀ ਹੋਏਗਾ, ਕਾਨੂੰਨ ਵੀ ਤੁਹਾਡੇ 'ਤੇ ਕੁਛ ਨਹੀਂ ਕਰ ਸਕੇਗਾ। ਫਿਰ ਇਸ ਤਰ੍ਹਾਂ ਦੀ ਇੰਸੀਡੈਂਟ ਰਿਪੋਰਟ ਬਣਾਏਗਾ ਕਿ ਤੁਸੀਂ ਆਪ ਵੀ ਸਿਰ ਫੜ ਕੇ ਬਹਿ ਜਾਓਗੇ। ਉਹ ਪਾਈਏ ਦੇ ਵਿੱਚ ਲਿਖੋ ਕਿ ਡਾਇਮੰਡ ਟੈਕਸਟਾਈਲ ਵਾਲੇ ਸੀਗੇ, ਅਮੀਰ ਲੋਕ ਸੀਗੇ, ਉਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਸੀਗੀਆਂ, ਉਹਨਾਂ ਦੇ ਰੰਗ ਕਾਲੇ ਸੀਗੇ, ਉਹਨਾਂ ਦੇ ਚਿਹਰੇ ਵੀ ਕਾਲੇ ਸੀਗੇ, ਉਹਨਾਂ ਨੇ ਜਨਾਬੇ ਲਈ ਗਰੀਬ ਬੰਦੇ ਮਾਰ ਦਿੱਤੇ। ਨਹੀਂ ਲਿਖੋਗੇ ਨਾ, ਕਿਉਂਕਿ ਕਾਨੂੰਨ ਵੀ ਇਹਨਾਂ ਦੇ ਘਰ ਦੀਆਂ ਲੌਂਡੀਆਂ ਵਾ। ਜੋ ਇਹ ਕਹਿਣਗੇ ਉਹੀ ਇੰਸੀਡੈਂਟ ਰਿਪੋਰਟਾਂ ਬਣਨਗੀਆਂ, ਉਹਦੇ ਮੁਤਾਬਕ ਹੀ ਸਾਨੂੰ ਪਤਾ FIR ਹੋਏਗੀ। ਅਸੀਂ ਕੁਛ ਨਹੀਂ ਕਰ ਸਕਾਂਗੇ। ਰਾਤ ਵਾਲੇ ਵਾਕਿਏ ਦੀ ਗੱਲ ਕਰਦੇ ਹਾਂ। ਯੂਸਫਾਬਾਦ ਦੇ ਰਹਿਣ ਵਾਲੇ ਮੀਆਂ ਬੀਵੀ ਆਪਣੇ 6 ਸਾਲਾ ਬੱਚੇ ਦੇ ਨਾਲ ਜਾ ਰਹੇ ਸੀ। ਪਿੱਛੋਂ ਡਾਇਮੰਡ ਟੈਕਸਟਾਈਲ ਵਾਲਿਆਂ ਦੀ ਕਾਲੀ ਮਸਟੀ ਆ ਰਹੀ ਸੀ, ਬੜੀ ਤੇਜ਼ ਰਫ਼ਤਾਰ। ਉਹਨੇ ਜਨਾਬੇ ਵਾਲੀ ਪਿੱਛੋਂ ਆ ਕੇ ਉਹਨਾਂ ਬੱਚਿਆਂ ਨੂੰ, ਉਸ ਮੀਆਂ ਬੀਵੀ ਨੂੰ ਹਿੱਟ ਕੀਤਾ। ਉਹ ਜਨਾਬੇ ਵਾਲੀ ਮੀਆਂ ਔਰ ਬੀਵੀ ਮੌਕੇ 'ਤੇ ਜਾਂ ਬਾਗ ਹੋ ਗਏ। ਜਿਹੜਾ 6 ਸਾਲਾ ਬੱਚਾ ਸੀਗਾ, ਇੰਨੀ ਤੇਜ਼ ਰਫ਼ਤਾਰ ਗੱਡੀ ਸੀ ਕਿ ਬੱਚਾ ਉਛਲ ਕੇ ਸੜਕ ਤੋਂ ਨਹਿਰ ਦੇ ਵਿੱਚ ਜਾ ਕੇ ਡਿੱਗ ਗਿਆ। ਬੱਚੇ ਦੀ ਲਾਸ਼ ਹਲੇ ਤੱਕ ਨਹੀਂ ਲੱਭੀ ਤੇ ਅਸੀਂ ਪੋਲੇ ਜਿਹੇ ਮੂੰਹ ਨਾਲ ਲਿਖ ਦਿੱਤਾ ਕਿ ਗੱਡੀ ਚਲਾਉਣ ਵਾਲੇ ਉੱਥੋਂ ਫਰਾਰ ਹੋ ਗਏ। ਕਨਾਰ ਰੋਡ ਮੋਟਰਸਾਈਕਲਾਂ ਵਾਸਤੇ ਨਹੀਂ ਬਣਿਆ, ਉਹਨੂੰ ਬੈਨ ਕਰ ਦਿਓ, ਉੱਤੇ ਪਾਬੰਦੀ ਲਾ ਦਿਓ। ਕਨਾਰ ਰੋਡ ਸਿਰਫ ਅਮੀਰ ਲੋਕਾਂ ਵਾਸਤੇ ਬਣਿਆ ਆ, ਜਿਨ੍ਹਾਂ ਕੋਲ ਮਸਤੀ ਹੋਏਗੀ, ਜਿਨ੍ਹਾਂ ਕੋਲ BMW ਹੋਏਗੀ, ਜਿਨ੍ਹਾਂ ਕੋਲ V8 ਹੋਏਗੀ, ਜਾਂ ਜਿਨ੍ਹਾਂ ਦੀਆਂ ਡਾਇਮੰਡ ਟੈਕਸਟਾਈਲ ਮਿੱਲਾਂ ਹੋਣਗੀਆਂ। ਇਹ ਸਿਰਫ ਉਹਨਾਂ ਵਾਸਤੇ ਬਣਿਆ ਵਾ। ਡਾਇਮੰਡ ਦਾ ਮਤਲਬ ਸਮਝਦੇ ਹੋ? ਹੀਰੇ ਦੀਆਂ ਮਿੱਲਾਂ, ਮਤਲਬ ਉਹਦੇ 'ਚ ਹੀਰੇ ਦਾ ਨਾਮ ਰੱਖ ਕੇ ਟੈਕਸਟਾਈਲ ਮਿਲ। ਸੁਬਹਾਨ ਅੱਲਾ। ਤੇ ਲੋਕਾਂ ਨੂੰ ਮਾਰੀ ਜਾਓ, ਵੱਢੀ ਜਾਓ, ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਕਿਹੜਾ ਕਿਸੇ ਨੇ ਪੁੱਛਣਾ ਜਨਾਬ। ਉਸ ਬੱਚੇ ਦੀ ਤਲਾਸ਼ ਵਾਸਤੇ ਰੈਸਕਿਊ ਆਪਰੇਸ਼ਨ ਹਲੇ ਤੱਕ ਜਾਰੀ ਆ ਤੇ ਮੁਲਜ਼ਮਾਨ ਫਰਾਰ ਨੇ। ਵਾਹ ਜੀ ਵਾਹ। ਡੈੱਡ ਬਾਡੀਆਂ ਘਰ 'ਚ ਪਈਆਂ ਹੋਈਆਂ ਤੇ ਮੁਲਜ਼ਮਾਨ ਫਰਾਰ ਨੇ। ਪੁਲਿਸ ਸੁੱਤੀ ਪਈ ਹੈ ਜਨਾਬ। ਪੁਲਿਸ ਉਹਨਾਂ ਨੂੰ ਫੜ ਕੇ ਕਿੱਦਾਂ ਲਿਆ ਸਕਦੀ? ਕਦੀ ਨਹੀਂ ਲਿਆਏਗੀ ਜਨਾਬ। ਮੈਂ ਤੁਹਾਨੂੰ ਅੱਜ ਇਹ ਗਰੰਟੀ ਨਾਲ ਕਹਿ ਸਕਦਾ ਵਾਂ, ਇਹਨਾਂ ਦੀ ਕੀਮਤ, ਡੈੱਡ ਬਾਡੀਆਂ ਦੀ ਕੀਮਤ ਲੱਗੇਗੀ, ਇਹਨਾਂ ਦੀਆਂ ਬੋਲੀਆਂ ਲੱਗਣਗੀਆਂ। ਤੇ ਫਿਰ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਐਸੇ ਰੋਡ ਦੇ ਉੱਪਰ ਡੈੱਡ ਬਾਡੀਆਂ ਵੇਖਾਂਗੇ। ਆਉਣ ਵਾਲੇ ਵਕਤ ਦੇ ਵਿੱਚ ਐਸੇ ਰੋਡ ਦੇ ਉੱਪਰ, ਐਸੇ ਨਹਿਰ ਦੇ ਵਿੱਚ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਤਲਾਸ਼ ਕਰਾਂਗੇ, ਉਹਦੇ ਵਾਸਤੇ ਰੈਸਕਿਊ ਆਪਰੇਸ਼ਨ ਕਰਾਂਗੇ। ਉਹਦੇ ਲਵਾਹਿਕੀਨ ਬਾਹਰ ਖਲੋਤੇ ਹੋਣਗੇ। ਸਿਰਫ ਇਸ ਆਸ ਔਰ ਇਸ ਉਮੀਦ ਤੇ ਸ਼ਾਇਦ ਮਾਂ ਪਿਓ ਤਾਂ ਇਸ ਦੁਨੀਆ ਤੋਂ ਚਲੇ ਗਏ, ਇਹ 6 ਸਾਲ ਦਾ ਬੱਚਾ ਜਿਹੜਾ ਵਾ ਇਸ ਦੁਨੀਆ ਤੇ ਹੋਵੇ। ਬਹੁਤ ਸ਼ੁਕਰੀਆ।